ਇਸ ਵੇਲੇ ਸਿਆਸੀ ਰੌਲੇ ਰੱਪੇ ਤੋਂ। ਝੋਨੇ ਤੇ ਐਮਐਸਪੀ ਕਹਿੰਦੇ ਬੰਦ ਹੋ ਗਿਆ। ਪਤਾ ਨਹੀਂ ਸਰਕਾਰ ਸੱਚੀ ਹੈ ਕਿ ਵਿਰੋਧੀ ਸੱਚੇ ਨੇ। ਕੌਣ ਸੱਚਾ ਤੇ ਕੌਣ ਝੂਠਾ, ਕਰਿਓ ਜ਼ਰਾ ਨਤਾਰਾ ਸ਼ਰਮਾ ਜੀ। ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਸੁਪਰੀਮ ਕੋਰਟ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਮਾਮਲੇ ਤੇ ਇਹ ਸੁਣਵਾਈ ਚੱਲ ਰਹੀ ਹੈ ਕਿ ਹਾਂ ਜੀ ਇਹਨਾਂ ਨੇ ਕੀ ਤੱਥ ਦਿੱਤੇ ਨੇ ਕੀ ਨਹੀਂ, ਉਧਰ ਤਲਬ ਕਰ ਲਿਆ ਸੁਪਰੀਮ ਕੋਰਟ ਨੇ ਕਿ ਆ ਜਾਓ ਭਾਈ ਤੁਸੀਂ ਦੁਬਾਰਾ ਬੈਠਕ ਤੇ ਆ ਜਾਓ। ਬੈਠਕ ਤੋਂ ਬਾਅਦ ਫਿਰ ਸੁਣਵਾਈ ਹੈ। ਅੱਜ ਭਾਰਤੀ ਤਰੀਕ ਦੇ ਅਨੁਸਾਰ 10 ਤਰੀਕ ਹੈ ਔਰ ਅੱਜ 10 ਤਰੀਕ ਨੂੰ ਉੱਥੇ ਦੁਬਾਰਾ ਸੁਣਵਾਈ ਹੋਣੀ ਹੈ। 7 ਤਰੀਕ ਨੂੰ ਸੁਣਵਾਈ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ 8 ਨੂੰ ਆਪਣੀ ਮੀਟਿੰਗ ਕਰੋ ਤੁਸੀਂ ਸਾਰੇ ਸੂਬਿਆਂ ਨਾਲ। ਕੇਂਦਰੀ ਕੈਬਨਿਟ ਤੇ ਸਕੱਤਰ ਨੂੰ ਕਿਹਾ ਸੀਗਾ ਤੇ ਉਸ ਤੋਂ ਬਾਅਦ ਇੱਧਰ ਸੂਬਿਆਂ ਤੋਂ ਕਿਹਾ ਸੀ ਤੁਸੀਂ ਆਪਣੀ ਰਿਪੋਰਟ ਦਿਓ। ਹੁਣ ਇਹ ਮਾਮਲਾ ਭਖਿਆ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਇੱਕ ਐਫੀਡੈਵਿਟ ਦਿੱਤਾ ਗਿਆ ਤੇ ਐਫੀਡੈਵਿਟ 'ਚ ਕਿਹਾ ਗਿਆ ਜੀ ਕਿ ਝੋਨੇ ਤੇ ਐਮਐਸਪੀ ਬੰਦ ਕਰਕੇ ਤੁਸੀਂ ਬਾਜਰੇ, ਮੂੰਗੀ ਤੇ ਜਾਂ ਬਦਲਵੀਂ ਫਸਲ ਤੇ ਦੇ ਦਿਓ, ਤਾਂ ਫਿਰ ਪਰਾਲੀ ਦਾ ਮਸਲਾ ਹੱਲ ਹੋ ਜਾਊਗਾ। ਠੀਕ ਹੈ। ਇਸ ਗੱਲ ਦਾ ਦਾਅਵਾ ਕਰ ਰਹੇ ਨੇ ਰਾਜਾ ਵੜਿੰਗ, ਇਸ ਗੱਲ ਦਾ ਹਵਾਲਾ ਦੇ ਰਹੇ ਨੇ ਬਿਕਰਮ ਮਜੀਠੀਆ, ਇਸ ਗੱਲ ਤੇ ਦਮ ਭਰ ਰਹੇ ਨੇ ਆਪਣਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ। ਸੋ ਇਹ ਕਾਫੀ ਚਰਚਾ ਚੱਲੀ, ਖਾਸ ਕਰਕੇ ਰਾਜਾ ਵੜਿੰਗ ਤੇ ਭਗਵੰਤ ਮਾਨ ਆਮੋ ਸਾਹਮਣੇ ਹੋ ਗਏ, ਇੱਕ ਦੂਜੇ ਦੇ ਟਵੀਟ ਨੂੰ ਰੀਟਵੀਟ ਕਰ, ਦੁਬਾਰਾ ਐਕਸ ਦੇ ਉੱਤੇ ਜਾ ਕੇ ਪਾ। ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਭਗਵੰਤ ਮਾਨ ਦੇ ਹਵਾਲੇ ਨਾਲ ਇਹ ਕਹਿਣਾ ਹੈ ਕਿ ਸਾਡੇ ਤੇ ਝੂਠਾ ਦੋਸ਼ ਲਾਇਆ ਗਿਆ। ਠੀਕ ਹੈ। ਰਾਜਾ ਵੜਿੰਗ ਦੇ ਹਵਾਲੇ ਨਾਲ ਇਹ ਕਹਿਣਾ ਹੈ ਕਿ ਇਹਨਾਂ ਨੇ ਐਮਐਸਪੀ ਬੰਦ ਕਰਨ ਲਈ ਚਿੱਠੀ ਦੇਤੀ, ਐਫੀਡੈਵਿਟ ਦਿੱਤਾ। ਬਿਕਰਮ ਮਜੀਠੀਆ ਕਹਿੰਦਾ ਇਹ ਕਹੀ ਜਾਂਦੇ ਨੇ ਕਿ ਮੂੰਗੀ ਤੇ ਐਮਐਸਪੀ ਦੇ ਦਿਓ, ਕਹਿੰਦੇ ਨੂੰ ਪੁੱਛੋ ਕਿ ਮੂੰਗੀ ਦਾ ਕੀਤਾ ਕੀ ਆ ਤੁਸੀਂ। ਉਧਰ ਸੁਨੀਲ ਜਾਖੜ ਕਹਿੰਦੇ ਜੀ ਇਹ ਬਾਜਰੇ ਤੇ ਐਮਐਸਪੀ ਮੰਗੀ ਜਾਂਦਾ ਹੈ ਕਿ ਬਾਜਰਾ ਖਰੀਦਿਆ ਕਰੋ, ਅਸੀਂ ਝੋਨੇ ਤਾਂ ਬਾਜਰਾ ਬੀਜਾਂਗੇ। ਕਹਿੰਦੇ ਨੂੰ ਪਤਾ ਹੈ ਕਿ ਬਾਜਰਾ 10-11 ਕੁਆਂਟਲ ਨਿਕਲਦਾ ਹੈ ਤੇ ਉਹਦੀ ਐਮਐਸਪੀ 2200-2500 ਹੈ, ਤੇ ਕਹਿੰਦਾ ਕਿ ਉਹਦੇ ਨਾਲ ਝੋਨੇ ਵਾਲਾ ਜਿਹੜਾ ਆਰਥਿਕ ਪਾੜਾ ਵਧਣਾ ਉਹਦਾ ਕੀ ਕਰੇਗਾ। ਸੋ ਇਸ ਲਈ ਸਾਰਿਆਂ ਨੇ ਆਪਣੇ ਆਪਣੇ ਹਵਾਲੇ ਨਾਲ ਇਹ ਜਚਾਉਣ ਦੀ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮਾਨ ਸਰਕਾਰ ਨੇ ਇੱਕ ਵਾਰ ਫਿਰ SYL ਵਾਲਾ ਪੈਂਤੜਾ ਅਪਣਾਇਆ। ਜਿਵੇਂ SYL ਦੇ ਮੁੱਦੇ ਤੇ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਗਈ ਸੀ, ਜਦੋਂ ਵਿਰੋਧੀਆਂ ਨੇ ਇਹ ਗੱਲ ਕਹੀ ਕਿ ਇਹਨਾਂ ਨੇ ਲਿਖ ਕੇ ਦਿੱਤਾ ਜੀ ਅਸੀਂ ਤਾਂ ਇਸ ਵੇਲੇ ਨਹਿਰ ਬਣਾਉਣ ਨੂੰ ਤਿਆਰ ਹਾਂ ਜੀ, ਬਸ ਅਕਾਲੀ ਦਲ ਵਾਲੇ ਨਹੀਂ ਸਾਨੂੰ ਨਹਿਰ ਪੁੱਟਣ ਦਿੰਦੇ ਜਾਂ ਵਿਰੋਧੀ ਨਹੀਂ ਪੁੱਟਣ ਦਿੰਦੇ ਜੀ। ਹਾਂਜੀ, ਕਿਸਾਨ। ਸੋ ਇਸ ਤਰ੍ਹਾਂ ਦਾ ਮੁੱਦਾ ਬਣਿਆ। ਉਸੇ ਤਰ੍ਹਾਂ ਦਾ ਹੁਣ ਵਿਰੋਧੀ ਦਲਾਂ ਵੱਲੋਂ ਇਹ ਤੱਥ ਸਾਹਮਣੇ ਲਿਆਂਦਾ ਜਾ ਰਿਹਾ ਜੀ ਕਿ ਇਹਨਾਂ ਨੇ ਐਫੀਡੈਵਿਟ ਦੇ ਕੇ ਐਡਵੋਕੇਟ ਜਨਰਲ ਦੇ ਰਾਹੀਂ ਇਹ ਕਿਹਾ ਮਾਨਯੋਗ ਸੁਪਰੀਮ ਕੋਰਟ ਦੇ ਅੰਦਰ ਕਿ ਪੰਜਾਬ 'ਚ ਜਦੋਂ ਝੋਨੇ ਵਾਲਾ ਰਕਬਾ ਹੀ ਨਹੀਂ ਰਹੂਗਾ ਜੀ ਤਾਂ ਪਰਾਲੀ ਨਹੀਂ ਰਹੂਗੀ, ਪਰਾਲੀ ਨਹੀਂ ਰਹੂਗੀ ਤਾਂ ਫੂਕੂਗੀ ਨਹੀਂ, ਇਸ ਲਈ ਪ੍ਰਦੂਸ਼ਣ ਨਹੀਂ ਹੋਊਗਾ। ਤੁਸੀਂ ਜੀ ਝੋਨੇ ਤੇ ਐਮਐਸਪੀ ਬੰਦ ਕਰੋ, ਬਦਲਵੀਆਂ ਫਸਲਾਂ ਦੇ ਦਿਓ, ਅਸੀਂ ਉਹ ਬੀਜ ਦਿੰਦੇ ਹਾਂ ਜੀ। ਪਰ ਪ੍ਰਵੀਨ ਜੀ ਇਹ ਬਿਲਕੁਲ, ਜੇਕਰ ਭਗਵੰਤ ਮਾਨ ਦੇ ਐਫੀਡੈਵਿਟ ਤੇ ਜਾਂਦੇ ਹੋ ਤੇ ਮੁੱਖ ਮੰਤਰੀ ਦੇ ਬੋਲਾਂ ਤੇ ਜਾਂਦੇ ਹੋ, ਫਿਰ ਇਹ ਬਿਲਕੁਲ ਝੂਠ ਪ੍ਰਚਾਰ ਰਹੀਆਂ ਨੇ ਵਿਰੋਧੀ ਧਿਰਾਂ। ਅੱਛਾ। ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜੀ ਆਹ ਪਿਆ ਐਫੀਡੈਵਿਟ। ਠੀਕ ਹੈ। ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਜਿਹੜੀ 8 ਤਰੀਕ ਨੂੰ ਬੈਠਕ ਹੋਈ ਆ ਉਹਦੇ ਵਿੱਚ ਵੀ ਪੰਜਾਬ ਦੇ ਅਧਿਕਾਰੀਆਂ ਦੇ ਸਟੈਂਡ ਸੀ ਕਿ ਜਿਵੇਂ ਤੁਸੀਂ ਝੋਨੇ ਤੇ ਐਮਐਸਪੀ ਤੇ ਖਰੀਦ ਕਰਦੇ ਹੋ, ਉਵੇਂ ਬਾਕੀ ਐਮਐਸਪੀ ਦੇ ਵਿੱਚ ਜੇਕਰ ਖਰੀਦ ਕਰਨ ਲੱਗ ਜਾਓ ਤਾਂ ਪੰਜਾਬ ਬਦਲਵੀਆਂ ਫਸਲਾਂ ਬੀਜਣ ਲੱਗ ਜੂਗਾ। ਤੁਸੀਂ ਝੋਨੇ ਵਾਂਗ ਹੋਰ ਫਸਲਾਂ ਤੇ ਵੀ ਐਮਐਸਪੀ ਦੀ ਗਰੰਟੀ ਦਿਓ ਖਰੀਦ ਦੀ। ਐਮਐਸਪੀ ਦਾ ਸਰਕਾਰ ਐਲਾਨ ਦੀ ਉਹ ਹੈ, ਹਾਂਜੀ, ਖਰੀਦ ਦੀ ਗਰੰਟੀ ਦਿਓ। ਉਸੇ ਤਰ੍ਹਾਂ ਦਾ ਹਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਫੀਡੈਵਿਟ ਦੀ ਕਾਪੀ ਪਾ ਕੇ ਇਹ ਦਾਅਵਾ ਕੀਤਾ ਕਿ ਸਰਕਾਰ ਨੇ ਆਹ ਲਿਖ ਕੇ ਦਿੱਤਾ ਜੀ, ਅਸੀਂ ਉੱਥੇ ਇਹੀ ਕਿਹਾ ਕਿ ਜੀ ਝੋਨੇ ਵਾਂਗ ਹੋਰ ਫਸਲਾਂ ਤੇ ਵੀ ਐਮਐਸਪੀ ਦੀ ਖਰੀਦ ਦੀ ਗਰੰਟੀ ਦੇ ਦਿਓ, ਪੰਜਾਬ 'ਚ ਬਦਲਵੀਆਂ ਫਸਲਾਂ ਬੀਜੀਆਂ ਜਾਣਗੀਆਂ। ਮਤਲਬ ਇੱਕ ਬੈਲਟ ਪੰਜਾਬ 'ਚ ਪ੍ਰਵੀਨ ਜੀ ਮੱਕੀ ਦੀ ਹੈ, ਇੱਕ ਬੈਲਟ ਪੰਜਾਬ 'ਚ ਕਪਾਹ ਦੀ ਹੈ, ਨਰਮੇ ਦੀ ਹੈ। ਹਾਂਜੀ ਹਾਂਜੀ। ਇਸ ਲਈ ਜੇਕਰ ਇਸ ਤਰ੍ਹਾਂ ਦਾ ਹੁੰਦਾ ਤਾਂ ਕਹਿੰਦੇ ਬਦਲਵੀਆਂ ਫਸਲਾਂ ਆ ਜਾਣਗੀਆਂ ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹਦੇ ਵਿੱਚੋਂ ਕਿੰਨਾ ਕੱਢ ਸਕਦੇ ਕਿੰਨਾ ਨਹੀਂ, ਤੇ ਉਹਦਾ ਹੱਲ ਤਾਂ ਹੋ ਸਕਦਾ ਕੁਛ। ਹਾਂਜੀ, ਕਹਿੰਦੇ ਅਸੀਂ ਬਦਲਵੀਂ ਫਸਲ ਦੇ ਉੱਤੇ ਵੀ ਐਮਐਸਪੀ ਦੀ ਮੰਗ ਕੀਤੀ ਹੈ, ਨਾ ਕਿ ਝੋਨੇ ਦੀ ਬੰਦ ਕਰਕੇ ਹੋਰਾਂ ਤੇ ਦੇ ਦਿਓ। ਠੀਕ ਹੈ। ਹੁਣ ਇਸ ਮਾਮਲੇ ਤੇ ਜਦੋਂ ਦੇਖੋਗੇ ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਸੱਚੀ ਹੈ, ਵਿਰੋਧੀ ਝੂਠ ਬੋਲ ਰਹੇ ਨੇ, ਵਿਰੋਧੀ ਅੱਧਾ ਝੂਠ ਬੋਲ ਰਹੇ ਨੇ, ਲੁਕਾ ਰਹੇ ਨੇ, ਅੱਧੀ ਦੱਸ ਰਹੇ ਨੇ। ਮਾਮਲਾ ਇਹ ਹੈ ਕਿ ਵਿਰੋਧੀ ਧਿਰਾਂ ਮਾਨਯੋਗ ਸੁਪਰੀਮ ਕੋਰਟ ਦੇ ਹਵਾਲੇ ਨਾਲ ਪੁੱਛੇ ਸਵਾਲ ਨੂੰ ਸਰਕਾਰ ਦੇ ਗਲ ਪਾ ਰਹੀਆਂ। ਜਦੋਂ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਕਹਿੰਦੇ ਇਹ ਤੱਥ ਰੱਖਿਆ, ਇਹ ਦਸਤਾਵੇਜ਼ ਦਿੱਤਾ, ਇਹ ਐਫੀਡੈਵਿਟ ਦਿੱਤਾ ਕਿ ਜਨਾਬ ਪੰਜਾਬ 'ਚੋਂ ਜੇਕਰ ਤੁਸੀਂ ਪਰਾਲੀ ਦਾ ਹੱਲ ਚਾਹੁੰਦੇ ਹੋ ਤਾਂ ਝੋਨੇ ਹੇਠੋਂ ਰਕਬਾ ਘਟਾਉਣ ਦੇ ਲਈ ਸਾਨੂੰ ਬਦਲਵੀਆਂ ਫਸਲਾਂ ਤੇ ਵੀ ਐਮਐਸਪੀ ਦੇਣੀ ਪੈਣੀ ਹੈ, ਉਹਦੇ ਖਰੀਦ ਕਰਨੀ ਪੈਣੀ ਹੈ। ਪੰਜਾਬ 'ਚ ਜੇ ਬਦਲਵੀਆਂ ਫਸਲਾਂ ਬੀਜੀਆਂ ਜਾਣਗੀਆਂ ਤਾਂ ਝੋਨੇ ਵਾਂਗ ਉਹਦੀ ਵੀ ਜਦੋਂ ਖਰੀਦ ਦੀ ਗਰੰਟੀ ਹੋਊਗੀ ਤਾਂ ਆਪਣੇ ਆਪ ਕੁਝ ਬਾਕੀ ਚੀਜ਼ਾਂ ਬੀਜੀਆਂ ਜਾਣਗੀਆਂ ਤੇ ਪਰਾਲੀ ਵਾਲਾ ਰਕਬਾ ਘਟ ਜੂਗਾ ਜੀ। ਉਹਦੇ ਵਿੱਚ ਕਿਤੇ ਕਹਿੰਦੇ ਜ਼ਿਕਰ ਨੀਗਾ ਕਿ ਬੰਦ ਕਰੋ। ਪਰ
ਕਹਿੰਦੇ ਮਾਣਯੋਗ ਸੁਪਰੀਮ ਕੋਰਟ ਨੇ ਇਹ ਸਵਾਲ ਕੀਤਾ। ਫਿਰ ਕਹਿੰਦੇ ਇਹਦਾ ਮਤਲਬ ਝੋਨੇ ਤੇ ਬੰਦ ਕਰਕੇ MSP ਫਿਰ 2 ਹੋਰ ਫਸਲਾਂ ਤੇ ਦੇ ਦਈਏ। ਮਤਲਬ ਜੇ ਖਰੀਦੀ ਉਹ ਗਰੰਟੀ ਹੈ ਕਹਿੰਦੇ ਫਿਰ ਦੁਨੀਆ ਤੇ ਦੇ ਦਈਏ, ਝੋਨੇ ਤੇ ਬੰਦ ਕਰ ਦਈਏ। ਜਦੋਂ ਮਾਣਯੋਗ ਕੋਰਟ ਨੇ ਸਵਾਲ ਕੀਤਾ, ਹਾਂਜੀ, ਪੰਜਾਬ ਸਰਕਾਰ ਦੇ ਵਕੀਲਾਂ ਨੇ ਕੋਈ ਤਰਕ ਨਹੀਂ ਦਿੱਤਾ। ਉਹ ਅੱਛਾ, ਚੁੱਪ ਕਿਉਂ ਰਹੀ ਸਰਕਾਰ? ਸਰਕਾਰ ਦੇ ਵਕੀਲ ਚੁੱਪ ਕਿਉਂ ਰਹੇ? ਆਹ ਪੱਖ ਸੀਗਾ ਜਿਹਨੂੰ ਕਾਗਜ਼ੀ ਪੱਖ ਦਿਖਾ ਕੇ ਕਹਿਣਗੇ ਕਾਗਜ਼ਾਂ 'ਚ ਸਰਕਾਰ ਸਹੀ ਆ। ਸਰਕਾਰ ਦਾ ਸਟੈਂਡ ਸਪਸ਼ਟ ਆ ਕਿ ਅਸੀਂ ਝੋਨੇ ਵਾਂਗ ਹੋਰ ਫਸਲਾਂ ਤੇ ਵੀ MSP ਦੀ ਮੰਗ ਕਰ ਰਹੇ ਹਾਂ, ਜਿਹੜੀਆਂ ਜਥੇਬੰਦੀਆਂ ਮੰਗ ਕਰਦੀਆਂ ਆ ਰਹੀਆਂ। ਪਰ ਜ਼ੀਰਾ ਚੁੱਕ ਗਈ ਬਾਕੀ ਫਸਲਾਂ। ਜਦੋਂ ਸਵਾਲ ਆਇਆ, ਹਾਂਜੀ, ਤੈਅ ਤਾਂ ਹੈ ਨਾ ਕਿ ਪੰਜਾਬ ਚੋਂ ਇੰਨਾ ਝੋਨਾ ਜਾਂਦਾ ਜੀ, ਚੌਲ ਦੇ ਪੂਲ 'ਚ ਅਸੀਂ ਪਾਉਨੇ ਆ ਜੀ, ਉਹਦੇ ਨਾਲ ਇੰਨੇ ਸ਼ੈਲਰ ਚੱਲਦੇ ਆ ਜੀ। ਸੋ ਇਸ ਲਈ ਜਦੋਂ ਉਹ ਕੋਟਾ ਘਟਣ ਦਾ ਹਵਾਲਾ ਆਉਣਾ ਤਾਂ ਉਸ ਹਵਾਲੇ ਨਾਲ ਸੁਪਰੀਮ ਕੋਰਟ ਨੇ ਪੁੱਛਿਆ ਉਹਦਾ ਹੱਲ ਕੀ ਹੈ ਭਾਈ ਤੁਹਾਡੇ ਕੋਲ ਜੀ? ਜੇ ਮੂੰਗੀ ਤੇ ਬਾਜਰੇ ਤੇ ਦੇ ਦਿੰਨੇ ਆ ਫਿਰ ਉਹਦੇ ਨਾਲ ਘਰ ਪੂਰਾ ਹੋ ਜੂ ਪੰਜਾਬ ਦਾ, ਮਤਲਬ ਕਿਸਾਨਾਂ ਦਾ ਘਰ ਪੂਰਾ ਹੋ ਜੂ। ਇਸ ਲਈ ਫਿਰ ਬੰਦ ਕਰ ਦਈਏ। ਜਦੋਂ ਇਹ ਸਵਾਲ ਪੁੱਛਿਆ ਤਾਂ ਉੱਥੇ ਕੋਈ ਜਵਾਬ, ਤਰਕ ਵਿਤਰਕ, ਕੋਈ ਚਰਚਾ ਉਹ ਨਹੀਂ ਸੀ। ਸੋ ਜਿਸ ਤੇ ਵਕੀਲ ਚੁੱਪ ਰਹਿ ਗਏ। ਸੋ ਇਸ ਚੁੱਪੀ ਦੇ ਕੀ ਮਾਇਨੇ ਨੇ? ਕੀ ਸਰਕਾਰ ਇਸ ਗੱਲ ਲਈ ਤਿਆਰ ਹੋਗੀ ਕਿ ਹਾਂ ਜੇ ਬੰਦ ਹੋ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ, ਜਾਂ ਸਰਕਾਰ ਇਸ ਪੱਖ ਤੇ ਆਉਣ ਲਈ ਤਿਆਰ ਨਹੀਂ ਕਿ ਅਸੀਂ ਇਹਦਾ ਬਦਲ ਨਹੀਂ ਕਰ ਪਾ ਰਹੇ? ਸੋ ਕੁੱਲ ਮਿਲਾ ਕੇ ਸਰਕਾਰ ਸੱਚੀ ਆ, ਝੂਠੇ ਨੇ। ਠੀਕ ਹੈ। ਦੂਸਰੇ ਪਾਸੇ ਸਰਕਾਰ ਜਿਹੜਾ ਝੂਠ ਲੁਕੋ ਰਹੀ ਆ ਉਹਨੂੰ ਸੱਚ ਬਣਾ ਕੇ ਉਜਾਗਰ ਕਰ ਰਹੇ ਨੇ, ਪਰ ਬਾਇਆ ਸਰਕਾਰ। ਜੀ ਜੀ ਜੀ, ਠੀਕ ਹੈ। ਇਸ ਲਈ ਇਹਦੇ ਵਿੱਚ ਰਾਜਨੀਤੀ ਖੂਬ ਹੋ ਰਹੀ ਆ, ਪਰ ਮਸਲੇ ਦਾ ਸਹੀ ਹੱਲ ਕੋਈ ਵੀ ਨਹੀਂ ਕਰ ਪਾ ਰਿਹਾ। ਪ੍ਰਵੀਨ ਜੀ, ਸਵਾਲ ਤਾਂ ਇਹ ਵੀ ਆ, ਆਪਾਂ ਕੱਲ ਵੀ ਗੱਲ ਕਰਕੇ ਹਟੇ ਆ ਕਿ ਜੇਕਰ ਤੁਸੀਂ ਝੋਨੇ ਤੇ ਅੱਜ ਜਿੰਨੀ MSP ਦਿੰਦੇ ਹੋ, ਤੁਸੀਂ ਕਹਿੰਦੇ ਹੋ ਕਿ ਜੀ ਬਾਜਰੇ ਦੇ ਉਹਦੇ ਨਾਲੋਂ ਅੱਧਾ ਹੁੰਦਾ ਜੀ ਉਹਦਾ ਪੈਦਾਵਾਰ। ਹਾਂਜੀ, ਤੁਸੀਂ ਕਹੋ ਜੀ ਬਾਜਰੇ ਤੇ ਦੁੱਗਣੀ ਦੇ ਦਿੰਦੇ ਆ ਜੀ, ਦੁੱਗਣੀ ਦੇ ਦਿੰਦੇ ਆ ਤਾਂ ਕਿ ਉਨਾ ਹੀ ਆਜੂ। ਪਰ ਜਿਹੜਾ 1 ਏਕੜ 2 ਏਕੜ 3 ਏਕੜ 4 ਏਕੜ 5 ਏਕੜ ਤੱਕ ਵਾਲਾ ਕਿਸਾਨ ਆ, ਉਹਦਾ ਘਰ ਕਿਵੇਂ ਚੱਲੂਗਾ ਜੀ? ਹਾਂ ਬਿਲਕੁਲ। 1 ਕਿੱਲੇ ਚੋਂ ਉਹਨੂੰ 40,000 ਰੁਪਈਆ ਆਇਆ, ਇਹਦੇ ਹਵਾਲੇ ਨਾਲੇ ਆਇਆ। ਏਕੜ ਵਾਲਾ 1 ਸਾਲ 'ਚ 2 ਫਸਲਾਂ ਲੈ ਲੂ, 80 ਲੈ ਲੂ, ਵਿੱਚ ਛੋਟੀ ਮੋਟੀ ਕੋਈ ਹੋਰ ਕੱਢ ਲਈ ਵਿੱਚ ਨੂੰ ਤਾਂ ਲੱਖ ਰੁਪਈਆ ਲੈ ਲੂ। ਲੱਖ ਰੁਪਈਏ ਨਾਲ 1 ਸਾਲ ਚੱਲਦਾ? ਜੀ ਜੀ ਬਿਲਕੁਲ। MSP ਤੋਂ ਵੀ ਗਾਂ ਦਾ ਮਿਨੀਮਮ ਇਨਕਮ ਦਾ ਹੈ, ਘੱਟੋ ਘੱਟ ਆਮਦਨ ਦਾ ਹੈ। ਮਸਲੇ ਵੱਲ ਵੀ ਨਹੀਂ ਕੋਈ ਜਾ ਰਹੀਆਂ ਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਪਰਾਲੀ ਦਾ ਕੋਈ ਪੱਕਾ ਹੱਲ ਕਰਨ ਵੱਲ ਵੀ ਨਹੀਂ ਵੱਧ ਰਹੀਆਂ। ਇੱਕ ਦੂਏ ਤੇ ਖੇਡ ਹੈ ਤੇ ਇਹ ਦੋਸ਼ ਲਾਉਣ ਦੀ ਖੇਡ ਹੈ ਤੇ ਇਹਦੇ ਵਿੱਚ ਸਰਕਾਰ ਨੂੰ ਘੇਰ ਕੇ ਬਦਨਾਮ ਕਰਨ ਦੀ ਵੀ ਖੇਡ ਹੈ। ਸਰਕਾਰ ਨੇ ਲਿਖਤੀ ਪੱਖ ਸਹੀ ਰੱਖਿਆ ਸੀ, ਮੂੰਹ ਜਵਾਨੀ ਸਰਕਾਰ ਉੱਥੇ ਚੁੱਪ ਵੱਟ ਜਾਂਦੀ ਹੈ। ਇਹਦੇ ਉੱਤੇ ਸਵਾਲ ਹੈ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਲਿਖਤੀ ਤੌਰ ਤੇ ਤੁਸੀਂ ਕੀ ਪੇਸ਼ ਕੀਤਾ ਉਹ ਤੁਸੀਂ ਐਸਟੈਬਲਿਸ਼ ਤਾਂ ਕਰ ਦਿਓਗੇ, ਦੱਸ ਤਾਂ ਦਿਓਗੇ ਲੋਕਾਂ ਨੂੰ ਕੀ ਆ ਪੇਸ਼ ਕੀਤਾ, ਪਰ ਅਸਲ ਦੇ ਵਿੱਚ ਜਿਹੜਾ ਤੱਤਸਾਰ ਨਿਕਲਣਾ ਉਹ ਤਾਂ ਜ਼ਿਰਾ ਚੋਂ ਨਿਕਲਣਾ ਨਾ। ਅਦਾਲਤੀ ਜ਼ਿਰਾ ਨਹੀਂ ਗੱਲ ਤੈਅ ਕਰਨੀ ਕਿ ਗੱਲ ਜਾਊ ਕਿੱਧਰ ਨੂੰ।